ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਵਕਤ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 31 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੋਹਾਵੀ ਡੈਜ਼ਰਟ ਦੇ ਵਿੱਚ ਬਹੁਤ ਹੀ ਖਤਰਨਾਕ ਅੱਗ ਇਸ ਟਾਈਮ ਲੱਗੀ ਹੋਈ ਆ, ਜੋ ਕਿ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਆ ਇਸ ਸਾਲ ਦੀ, ਜਿਹਦੇ ਨਾਲ ਬਹੁਤ ਸਾਰੇ ਜੋਸ਼ੂਆ ਟਰੀਜ਼ ਆ ਉਹ ਵੀ ਅੱਗ ਦੀ ਭੇਂਟ ਚੜ ਰਹੇ ਹੈਗੇ ਆ। ਦ ਯਾਰਕ ਫਾਇਰ ਕਰਕੇ ਇਹਦਾ ਨਾਮ ਰੱਖਿਆ ਗਿਆ ਆ। ਇਸ ਦੇ ਨਾਲ 77,000 ਏਕੜ ਆਲਰੇਡੀ ਅੱਜ ਸੜ ਕੇ ਸੁਆਹ ਹੋ ਗਏ ਤੇ ਕਿਸੇ ਤਰ੍ਹਾਂ ਦੀ ਕੰਟੇਨਮੈਂਟ ਨਹੀਂ ਹੋਈ ਹੈਗੀ। ਫਰਾਈਡੇ ਨੂੰ ਇਹ ਦੇਖੀ ਗਈ ਸੀ, ਉਹ ਤੋਂ ਬਾਅਦ ਇਹ ਵੱਧਦੀ ਹੁਣ ਈਸਟਰਨ ਸੈਨ ਬਰਨਾਰਡੀਨੋ ਕਾਉਂਟੀ ਜੋ ਆ ਉਧਰ ਨੂੰ ਵੱਧ ਰਹੀ ਹੈਗੀ ਆ ਤੇ ਵੈਸਟਰਨ ਨਵਾਡਾ ਵੱਲ ਨੂੰ ਵੀ ਟੱਪ ਕੇ ਪਹੁੰਚ ਗਈ ਹੈਗੀ ਆ। ਲੋਕਾਂ ਦੀ ਕਹਿੰਦੇ ਮਿਸਕਨਸੈਪਸ਼ਨ ਹੁੰਦੀ ਆ ਵੀ ਜੋ ਡੈਜ਼ਰਟ ਵਾਲਾ ਏਰੀਆ ਹੁੰਦਾ ਆ ਉੱਥੇ ਅੱਗ ਨਹੀਂ ਲੱਗਦੀ ਹੈਗੀ, ਪਰ ਸਿਆਰਾ ਵਿਲੋਗ ਵੀ ਇਹ ਸੁਪਰਵਾਈਜ਼ਰ ਪਾਰਕ ਰੇਂਜਰ ਹੈਗੇ ਮੋਹਾਵੀ ਨੈਸ਼ਨਲ ਪ੍ਰੀਜ਼ਰਵ ਦੇ, ਉਹਨਾਂ ਨੇ ਕਿਹਾ ਵੀ ਇਹ ਰੇਅਰ ਨਹੀਂ ਹੈ, ਅੱਗ ਜੋ ਡੈਜ਼ਰਟ ਆ ਉੱਥੇ ਵੀ ਲੱਗ ਜਾਂਦੀ ਹੈਗੀ ਆ। ਈਵਨ ਦੋ ਇਸ ਵਾਰੀ ਕਾਫੀ ਮੋਇਸਚਰ ਹੈਗਾ ਹਵਾ ਦੇ ਵਿੱਚ, ਪਰ ਟੈਂਪਰੇਚਰ ਇੰਨਾ ਹਾਈ ਆ ਉਹਦੇ ਨਾਲ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ ਇਸ ਅੱਗ ਲੱਗਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਉਹ ਸਾਰੇ ਏਰੀਏ ਦੇ ਵਿੱਚ ਇੰਸ਼ੋਰੈਂਸ ਕਰਨ ਤੇ ਜਿਹੜੀ ਆ ਮੋਰਟੋਰੀਅਮ ਲਾ ਦਿੱਤਾ ਹੈਗਾ ਆ। UCLA ਦੇ ਕਲਾਈਮੇਟੋਲੋਜਿਸਟ ਡੈਨੀਅਲ ਸਵੇਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਕਲਾਈਮੇਟ ਪੈਟਰਨ ਚੱਲ ਰਿਹਾ ਆ ਇਹਦੇ ਨਾਲ ਕਿਉਂਕਿ ਮੀਂਹ ਜ਼ਿਆਦਾ ਪਿਆ ਸੀ, ਘਾਹ ਫੂਸ ਬਹੁਤ ਹੋਇਆ, ਸੋ ਅੱਗ ਲੱਗਣ ਦੇ ਚਾਂਸ ਕੈਲੀਫੋਰਨੀਆ 'ਚ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਆ ਤੇ ਇਸੇ ਕਰਕੇ ਜਿਹੜੀਆਂ ਅੱਗਾਂ ਆ ਇਹ ਤੇਜ਼ੀ ਦੇ ਨਾਲ ਫੈਲ ਰਹੀਆਂ ਹੈ। ਬਿਲਕੁਲ, ਇਸ ਟਾਈਮ 120 ਸਕੁਅਰ ਮੀਲ ਦੇ ਵਿੱਚ ਇਹ ਫੈਲ ਚੁੱਕੀ ਹੈ। 70,000 ਏਕੜ ਤੋਂ ਵੱਧ 0% ਕੰਟੇਨਮੈਂਟ ਇਸ ਦੀ ਦੱਸੀ ਗਈ ਹੈਗੀ ਆ। ਇਸ ਦੇ ਨਾਲ ਇੱਕ ਹੋਰ ਫਾਇਰ ਰਿਵਰਸਾਈਡ ਕਾਉਂਟੀ 'ਚ, ਜਿਸ ਦਾ ਨਾਮ ਬੋਨੀ ਫਾਇਰ ਆ, ਉਹ 2300 ਏਕੜ ਦੇ ਵਿੱਚ ਫੈਲ ਚੁੱਕੀ ਆ। ਇਹ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਫਾਈਟਰਸ ਨੂੰ ਕਾਫੀ ਜਦੋਜਹਿਦ ਕਰਨੀ ਪੈ ਰਹੀ ਆ। ਮੋਹਾਵੇ ਡੈਜ਼ਰਟ ਦੇ ਵਿੱਚ ਲੱਗੀ ਅੱਗ 'ਚ ਫਾਇਰ ਕਰੂਜ਼ ਆ, ਉਹਨਾਂ ਨੂੰ ਫਾਇਰ ਵਰਲਸ ਦੇ ਨਾਲ ਜਿਹੜਾ ਨਜਿੱਠਣਾ ਪੈ ਰਿਹਾ ਆ। ਜਿੱਦਾਂ ਆਪਾਂ ਵਾਬ ਰੋਲੇ ਪਾਣੀ ਦੇ ਵਾਟਰ ਸਪਰਾਊਟਸ ਦੇਖਦੇ ਹਾਂ, ਉਸੇ ਤਰੀਕੇ ਦੇ ਨਾਲ ਅੱਗ ਜਿਹੜੀ ਆ ਘੁੰਮਣ ਘੇਰੀ ਬਣਾਉਂਦੀ ਹੋਈ ਤੇਜ਼ ਹਵਾਵਾਂ ਮਤਲਬ ਉੱਥੇ ਚੱਲ ਰਹੀਆਂ ਆ, ਜਿਸ ਵਿੱਚ ਅੱਗ ਦੀਆਂ ਲਾਟਾਂ ਉਹਦੇ ਨਾਲ ਜਿਹੜੀਆਂ ਅੱਗੇ ਤੋਂ ਅੱਗੇ ਫੈਲ ਰਹੀਆਂ ਆ, ਉਸ ਦੇ ਉੱਤੇ ਕਾਬੂ ਪਾਉਣਾ ਫਾਇਰ ਫਾਈਟਰਸ ਲਈ ਇੱਕ ਕਾਫੀ ਪਰੇਸ਼ਾਨੀ ਦਾ ਸਬੱਬ ਬਣ ਚੁੱਕਾ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਇਹ ਵਾਲਾ ਸੀਜ਼ਨ ਵਾਈਲਡ ਫਾਇਰ ਦਾ ਕਾਫੀ ਤੇਜ਼ ਜਿਹੜਾ ਉਹ ਰਹਿਣ ਵਾਲਾ ਮੰਨਿਆ ਜਾਂਦਾ ਆ। ਜਿੱਦਾਂ ਪਹਿਲਾਂ ਦੱਸ ਚੁੱਕੇ ਹਾਂ, ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਵੈਜੀਟੇਸ਼ਨ ਗਰੋ ਬਹੁਤ ਹੋਈ ਆ, ਉਹ ਇਸ ਟਾਈਮ ਸੁੱਕ ਚੁੱਕੀ ਆ ਤੇ ਸੁੱਕੀ ਵੈਜੀਟੇਸ਼ਨ ਬਿਲਕੁਲ ਬਰੂਦ ਇੱਕ ਚੰਗਿਆੜੀ ਹੀ ਉਸ ਦੇ ਲਈ ਹੁੰਦੀ ਆ। ਸੋ ਭਾਈ ਧਿਆਨ ਰੱਖਣ ਦੀ ਹੁਣ ਜ਼ਿਆਦਾ ਜ਼ਰੂਰਤ ਆ। ਅਗਲੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋਮਲੈਸ ਕੈਂਪਸ ਆ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਆ। ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਹੋਮਲੈਸ ਕੈਂਪਸ ਲਗਾਤਾਰ ਵੱਧ ਰਹੇ ਆ, ਉਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਹੈ। ਕੈਲੀਫੋਰਨੀਆ ਆਲਰੇਡੀ ਇਸ ਦੇ ਉੱਤੇ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਖਰਚ ਚੁੱਕਾ ਆ,
ਪਰ ਹੋਮਲੈਸ ਦੀ ਜਿਹੜੀ ਸਿਚੁਏਸ਼ਨ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਅਜੇ ਕਾਬੂ ਆਉਂਦੀ ਨਜ਼ਰ ਨਹੀਂ ਆ ਰਹੀ ਹੈਗੀ। ਸੋ ਹੋਮਲੈਸਨੈਸ ਨੇ ਅੱਗੇ ਹੋਰ ਕਿੱਦਾਂ ਦੀ ਸਥਿਤੀ ਜਿਹੜੀ ਉਹ ਬਣਾਉਣੀ ਆ, ਇਹ ਦੇਖਣ ਵਾਲੀ ਗੱਲ ਰਹੂਗੀ। ਜਿਨ੍ਹਾਂ ਦੇ ਕੋਲ ਅੱਗੇ ਹੀ ਘਰ ਨਹੀਂ ਆ, ਜਿਨ੍ਹਾਂ ਨੇ ਹੁਣ ਉੱਦਾਂ ਟਿਕਾਣਾ ਬਣਾਇਆ ਆ, ਜਿਹੜਾ ਆਮ ਲੋਕਾਂ ਦੇ ਲਈ, ਬਿਜ਼ਨੈਸਿਸ ਦੇ ਲਈ, ਸ਼ਹਿਰਾਂ ਦੇ ਲਈ ਇੱਕ ਪਰੇਸ਼ਾਨੀ ਦਾ ਸਬੱਬ ਬਣਿਆ ਆ, ਹੁਣ ਉਹ ਵੀ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਖਦੇੜਨਾ ਪਊਗਾ। ਕਾਫੀ ਚਿੰਤਤ ਨਜ਼ਰ ਆ ਰਹੇ ਆ ਸ਼ਹਿਰ ਵਾਲੇ ਵੀ। ਪੁਲਿਸ ਕਹਿੰਦੇ ਆ ਵੀ ਸੈਨ ਡਿਏਗੋ ਦੇ ਵਿੱਚ ਕੈਂਪਿੰਗ ਦੇ ਉੱਤੇ ਬੈਨ ਆ, ਉਸ ਨੂੰ ਅਨਫੋਰਸ ਕਰ ਰਹੀ ਹੈਗੀ ਆ। ਤੇ ਇਸੇ ਤਰੀਕੇ ਦੇ ਨਾਲ ਓਕਲੈਂਡ ਦੇ ਵਿੱਚ ਜਿਹੜੇ ਕੁਛ ਬਣੇ ਪਏ ਹੋਮਲੈਸਨੈਸ ਕੈਂਪਸ ਆ, ਉਹਨਾਂ ਨੂੰ ਵੀ ਖਾਲੀ ਕਰਾਉਣ ਦੇ ਉੱਤੇ ਜਿਹੜੀ ਲਾ ਐਨਫੋਰਸਮੈਂਟ ਆ ਉਹ ਲੱਗੀ ਪਈ ਹੈਗੀ ਆ। ਸੋ ਬਹੁਤ ਸਾਰੇ ਲੋਕ ਇਹਨਾਂ ਵਿੱਚ ਅਜਿਹੇ ਵੀ ਹੁੰਦੇ ਆ, ਕਈ ਤਾਂ ਹੁਣ ਨਸ਼ੇ ਦੀ ਮਾਰ ਦੇ ਵਿੱਚ ਆ ਕੇ ਉਹ ਅੱਗੇ ਤੋਂ ਅੱਗੇ ਇਹ ਸਥਿਤੀ ਦੇ ਵਿੱਚ ਇਉਂ ਦੇ ਇਉਂ ਧੱਸਦੇ ਜਾਂਦੇ ਆ। ਕਈਆਂ ਦੇ ਲਈ ਇਕਨੋਮਿਕ ਸਥਿਤੀ ਜਿਹੜੀ ਹੈ ਇਹ ਕਾਰਨ ਬਣ ਜਾਂਦੀ ਆ। ਹੁਣ ਦੇਖੋ ਕੀ ਹੋਊਗਾ, ਪਰ ਓਵਰਆਲ ਸਥਿਤੀ ਕੈਲੀਫੋਰਨੀਆ ਦੀ ਇਸ ਬਾਬਤ ਕਾਫੀ ਮਾੜੀ ਨਜ਼ਰ ਆ ਰਹੀ ਆ। ਜੀ ਬਿਲਕੁਲ। ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਲੀਡਰ ਬਹੁਤ ਲੰਮਾ ਸਮਾਂ ਤਾਂ ਟੋਲਰੇਟ ਕਰਦੇ ਰਹੇ ਹੋਮਲੈਸ ਕੈਂਪਸ ਨੂੰ। ਹੁਣ ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਪੇਸ਼ੈਂਸ ਆ ਉਹ ਲੂਜ਼ ਹੋ ਗਈ ਆ। ਉਧਰੋਂ ਹੁਣ ਇਲੈਕਸ਼ਨ ਵੀ ਆਉਣ ਵਾਲੀ ਹੈ, ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਇਸ ਟਾਈਮ ਇਹ ਬਣਨ ਜਾ ਰਿਹਾ ਸੀ। ਪੂਰੇ USA ਦੀ ਹੋਮਲੈਸ ਪੋਪੂਲੇਸ਼ਨ ਦਾ 12% ਕੈਲੀਫੋਰਨੀਆ ਦੇ ਵਿੱਚ ਆ, ਕਿਉਂਕਿ ਬੜਾ ਈਜ਼ੀ ਇੱਥੇ ਬਣਿਆ ਹੋਇਆ ਸੀ। LA ਦਾ ਤੁਸੀਂ ਦੱਸੇ ਚੁੱਕੇ ਆ, ਉੱਥੇ ਦੀ ਮੇਅਰ ਕੈਰਨ ਵੈਸ ਨੇ ਆਲਰੇਡੀ ਕਹਿਤਾ ਵੀ 14,000 ਦੇ ਕਰੀਬ ਉਹਨਾਂ ਨੇ ਹੋਮਲੈਸ ਲੋਕਾਂ ਨੂੰ ਟੈਂਪਰੇਰੀ ਹਾਊਸਿੰਗ ਦੇ ਵਿੱਚ ਮੂਵ ਕਰਤਾ। ਓਕਲੈਂਡ ਤੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਲੀਨ ਸਾਰਾ ਕੁਝ ਕੀਤਾ ਗਿਆ ਹੈਗਾ। ਅਜੇ ਵੀ ਬਹੁਤ ਸਾਰੀਆਂ ਜੋ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਕੈਂਪ ਲੱਗੇ ਹੋਏ ਆ, ਪਰ ਜੋ ਹੁਣ ਪਬਲਿਕ ਆਫੀਸ਼ੀਅਲਸ ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, CHP ਤੇ ਲੋਕਲ ਪੁਲਿਸ ਦੇ ਨਾਲ ਰਲ ਕੇ ਇਹ ਸਾਰੇ ਜੋ ਕੈਂਪ ਆ ਉਹਨਾਂ ਨੂੰ ਰਿਮੂਵ ਕਰ ਰਹੇ ਹੈਗੇ ਆ। ਅਲਾਮੀਡਾ ਕਾਉਂਟੀ ਦੇ ਵਿੱਚ 95 ਦੇ ਕਰੀਬ ਲੋਕਾਂ ਨੇ ਸ਼ੈਲਟਰ ਦੇ ਵਿੱਚ ਜਾਣ ਦੀ ਆਫਰ ਨੂੰ ਐਕਸੈਪਟ ਕਰ ਲਿਆ ਹੈਗਾ ਆ। ਸੋ ਬਹੁਤ ਸਾਰੇ ਲੋਕ ਪਹਿਲਾਂ ਜਾਂਦੇ ਨਹੀਂ ਸੀ, ਹੁਣ ਅਲਟੀਮੇਟਲੀ ਜਦੋਂ ਇਹਨਾਂ ਨੂੰ ਰਿਮੂਵ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਕਹਿੰਦੇ $30 ਬਿਲੀਅਨ 2019 ਤੋਂ ਲੈ ਕੇ ਹੁਣ ਤੱਕ ਹਾਊਸਿੰਗ ਰਿਲੇਟਡ ਪ੍ਰੋਗਰਾਮ ਜੋ ਹੋਮਲੈਸ ਲੋਕਾਂ ਦੇ ਲਈ ਆ ਉਹ ਸਟੇਟ ਆਫ ਕੈਲੀਫੋਰਨੀਆ ਸਪੈਂਡ ਕਰ ਚੁੱਕੀ ਹੈਗੀ। ਜੀ ਬਿਲਕੁਲ। ਇਸੇ ਤਰੀਕੇ ਨਾਲ ਸਟਾਕਟਨ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਕਿਉਂਕਿ ਹੋਮਲੈਸ ਸ਼ੈਲਟਰ ਜਿਹੜਾ ਉੱਥੇ ਆ ਉਹ ਬੰਦ ਹੋਣ ਜਾ ਰਿਹਾ ਆ। ਸੋ ਹੋਮਲੈਸਨੈਸ ਦੀ ਜਿਹੜੀ ਸਥਿਤੀ ਆ, ਬੇਘਰਿਆਂ ਦੀ ਜਿਹੜੀ ਸਥਿਤੀ ਆ, ਉਹ ਉਹਨਾਂ ਦੇ ਲਈ ਹੁਣ ਵੱਧ ਤੋਂ ਬੱਤਰ ਹੋਊਗੀ। ਸਟਾਕਟਨ ਸ਼ੈਲਟਰ ਫਾਰ ਹੋਮਲੈਸ ਕਲੋਜ਼ਰ ਇਹ 15 ਅਗਸਤ ਨੂੰ ਜਿਹੜਾ ਇਸਨੇ ਬੰਦ ਹੋਣਾ। ਇਹਦੇ ਨਾਲ 250 ਬੰਦੇ ਜਿਹੜੇ ਉੱਥੇ ਰਹਿ ਰਹੇ ਸੀ ਲੋਕ, ਉਹ ਇਹਦਾ ਮਤਲਬ ਉਹ ਵੀ ਸੜਕਾਂ ਤੇ ਆ ਜਾਣਗੇ ਤੇ ਇਹ ਸਥਿਤੀ ਹੋਰ ਹੋਣੀ ਆ। ਆਲਰੇਡੀ ਬਹੁਤ ਸਾਰੇ ਸ਼ਹਿਰਾਂ ਨੂੰ ਜਿਹੜਾ ਉਹ ਕੈਂਪ ਸਿਟੀਜ਼, ਟੈਂਟ ਸਿਟੀਜ਼ ਇਦਾਂ ਦੇ ਨਾਮ ਜਿਹੜੇ ਉਹ ਦੇਣੇ ਸ਼ੁਰੂ ਹੋ ਚੁੱਕੇ ਆ ਤੇ ਹੁਣ ਲੋਕਲ ਐਮਰਜੈਂਸੀ ਡਿਕਲੇਅਰ ਸਟਾਕਟਨ ਦੇ ਵਿੱਚ ਕਰ ਦਿੱਤੀ ਗਈ ਆ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ, CHP ਨੇ ਜਿਹੜਾ ਉਹ ਦੱਸਿਆ ਆ ਹਾਈਵੇ 65 ਦੇ ਉੱਤੇ ਪਲੇਸਰ ਕਾਉਂਟੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ 3 ਜਾਣਿਆਂ ਦੀ ਮੌਤ ਹੋ ਗਈ ਆ। ਇਹ 9 ਵਜੇ ਕੱਲ ਕਹਿੰਦੇ ਵੀ ਕ੍ਰੈਸ਼ ਹੋਇਆ ਆ ਰਿਓਸਾ ਰੋਡ ਉਸ ਦੇ ਉੱਤੇ। 2007 ਮਾਡਲ ਟੋਯੋਟਾ ਕੈਮਰੀ ਇਹਨੇ ਡਬਲ ਯੈਲੋ ਲਾਈਨ ਕ੍ਰਾਸ ਕੀਤੀ। ਦੂਜੇ ਪਾਸੋਂ ਆ ਰਹੀਆਂ ਜਿਹੜੀਆਂ 2 ਗੱਡੀਆਂ ਦੇ ਵਿੱਚ ਉਹ ਟਕਰਾਈ, ਜਿਸ ਤੋਂ ਬਾਅਦ 'ਚ ਇਸ ਦੇ ਵਿੱਚ ਮੌਤਾਂ ਹੋਈਆਂ। 53 ਸਾਲਾਂ ਦੀ ਇੱਕ ਔਰਤ ਰੌਕਲੈਂਡ ਤੋਂ ਉਹ ਉਸ ਟੋਯੋਟਾ ਗੱਡੀ ਨੂੰ ਚਲਾ ਰਹੀ ਸੀ ਜਿਸ ਦੀ ਥਾਈਂ ਮੌਤ ਹੋ ਗਈ ਆ। ਇਸ ਤੋਂ ਇਲਾਵਾ 2 ਹੋਰ ਜਾਣੇ, 66 ਸਾਲਾਂ ਦੀ ਇੱਕ ਹੋਰ ਔਰਤ ਤੇ 62 ਸਾਲਾਂ ਦਾ ਬੰਦਾ ਮੈਰਿਜਵਿਲ ਤੋਂ, ਉਹ ਜਿਹੜੇ ਇੱਕ ਦੂਜੇ ਪਾਸੋਂ ਆ ਰਹੀ ਗੱਡੀ ਸੁਬਰੂ ਫੋਰੈਸਟਰ ਆ ਉਸ ਦੇ ਵਿੱਚ ਸੀਗੇ। ਉਹ ਜ਼ੇਰੇ ਇਲਾਜ ਸੀਗੇ ਪਰ ਹਸਪਤਾਲ ਜਾ ਕੇ ਦਮ ਤੋੜ ਗਏ ਹੈਗੇ। ਇਸ ਤੋਂ ਇਲਾਵਾ 24 ਸਾਲਾਂ ਦਾ ਇੱਕ ਮੁੰਡਾ ਉਹ ਇਸ ਟਾਈਮ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਪਿਛਲੇ ਕੁਝ ਦਿਨਾਂ ਤੋਂ ਮੈਂ ਲਗਾਤਾਰ ਉਹ ਕਵਰੇਜ ਕਰਦਾ ਆ ਰਿਹਾ ਕਿਸ ਤਰ੍ਹਾਂ ਫ੍ਰਿਜ਼ਨੋ ਦੇ ਲਾਗੇ ਇੱਕ ਛੋਟੇ ਜਿਹੇ ਪਿੰਡ ਰੀਡਲੀ ਦੇ ਵਿੱਚ ਚਾਈਨੀਜ਼ ਬਾਇਓਟੈਕ ਫਰਮ ਨੇ ਇੱਕ ਲੈਬ ਸੈਟਅਪ ਕੀਤੀ ਸੀ ਜੋ ਚੂਹਿਆਂ ਨੂੰ ਵਰਤਣ ਜਾ ਰਹੀ ਸੀ ਕੋਵਿਡ ਨੂੰ ਸਪਰੈਡ ਕਰਨ ਦੇ ਲਈ। ਆਪਾਂ ਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਕੋਵਿਡ ਫੈਲਿਆ ਆ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਵਿਊ ਪੁਆਇੰਟ ਆ ਵੀ ਉਹ ਕੋਵਿਡ ਚਾਈਨਾ ਤੋਂ ਆਇਆ ਇੱਕ ਲੈਬ ਦੇ ਵਿੱਚੋਂ ਉਹ ਫੈਲਿਆ ਸੀ। ਸੋ ਹੁਣ
ਬਹੁਤ ਸਾਰੇ ਜੋ ਗਵਰਨਮੈਂਟ ਏਜੰਸੀਜ਼ ਆ, ਈਵਨ FBI, ਉਹ ਸਾਰੇ ਬੜੇ ਹੈਰਾਨ ਆ ਵੀ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਇੱਕ ਬਹੁਤ ਰਨ ਡਾਊਨ ਵੇਅਰ ਹਾਊਸ ਦੇ ਵਿੱਚ ਐਡਾ ਵੱਡਾ ਆਪਰੇਸ਼ਨ ਉਹ ਚਲਾ ਰਹੇ ਸੀ। ਜਿਹੜੇ ਇਹ ਚੂਹੇ ਆ 1000 ਤੋਂ ਵੱਧ, ਜਿਨ੍ਹਾਂ ਦੇ ਵਿੱਚ ਹੁਣ ਉਹ HIV, ਈਕੋਲਾਈ, ਮਲੇਰੀਆ, COVID-19 ਇਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਕ੍ਰੀਏਟ ਕਰ ਰਹੇ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ FBI ਨੇ ਆਲਰੇਡੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਹੈਗੀ ਆ। ਚਾਈਨੀਜ਼ ਰਨ ਕੰਪਨੀ ਦੇ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਕੈਲੀਫੋਰਨੀਆ ਦੇ ਵਿੱਚ ਇਸ ਆਪਰੇਸ਼ਨ ਨੂੰ ਰਨ ਕਰਨ ਦਾ। ਬੈਂਗ ਜ਼ਾਓਲਿਨ ਸਪੋਕਸਮੈਨ ਜੋ ਪ੍ਰੈਸਟੀਜ ਬਾਇਓਟੈਕ ਕੰਪਨੀ ਆ, ਉਹਨਾਂ ਨੇ ਸਨ ਮਾਈਕੀਨ ਵੈਲੀ ਸਨ ਨੂੰ ਇਹ ਦੱਸਿਆ ਤੇ ਪਈ ਇਹਦਾ ਜਿਹੜਾ ਪਰਪਸ ਸੀ ਇਹ ਟੋਟਲੀ ਡਿਫਰੈਂਟ ਸੀ। ਨਾ ਕਿ ਜੋ ਜਿਸ ਤਰ੍ਹਾਂ CDC ਸੈਂਟਰ ਫਾਰ ਡਿਸੀਜ਼ ਕੰਟਰੋਲ ਵਾਲੇ ਕਹਿ ਰਹੇ ਆ। 800 ਤੋਂ ਵੱਧ ਕੈਮੀਕਲ ਇੱਥੇ ਲੱਭੇ ਹੈਗੇ ਆ ਤੇ 20 ਦੇ ਕਰੀਬ ਇਨਫੈਕਸ਼ੀਅਸ ਏਜੰਟਸ ਫਾਊਂਡ ਹੋਏ ਆ, ਜਿਨ੍ਹਾਂ ਦੇ ਵਿੱਚ ਹੈਪੇਟਾਈਟਸ B, C, ਸਟੀਓਕੋਕਸ, ਹੋਰ ਨਿਮੋਨੀਆ ਇਦਾਂ ਦਾ ਆਲਰੇਡੀ ਸੀਗਾ। ਪਰ ਜੋ ਲੋਕਲ ਲੋਕ ਆ ਰੀਡਲੀ ਦੇ ਰਹਿਣ ਵਾਲੇ, ਉਹ ਵੀ ਬੜੇ ਹੈਰਾਨ ਆ ਵੀ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਦੇ ਵੇਅਰ ਹਾਊਸ ਦੇ ਵਿੱਚ ਇੱਕ ਐਡਾ ਤਕੜਾ ਜਿਹੜਾ ਆਪਰੇਸ਼ਨ ਆ ਉਹ ਚੱਲ ਰਿਹਾ ਹੋ। ਬਿਲਕੁਲ ਅਨਲਾਇਸੈਂਸਡ ਲੈਬ ਦੇ ਵਿੱਚ ਹੈਜ਼ਰਡਸ ਵੇਸਟ ਮਟੀਰੀਅਲ ਕਹਿ ਲਓ ਵੀ ਲੈਬਸ ਦਾ, ਹਸਪਤਾਲਾਂ ਦਾ ਉੱਥੇ ਤੱਕ ਪਹੁੰਚਿਆ, ਕਿੱਦਾਂ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਚੱਲਦੇ ਆ ਰਹੇ ਸੀ। ਬਹੁਤ ਸਾਰੇ ਬਾਇਓਲੋਜੀਕਲ ਏਜੰਟਸ ਉੱਥੇ ਲੱਭੇ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਨਸ਼ਟ ਜਿਹੜਾ ਆ ਏਜੰਸੀ ਦੇ ਦੁਆਰਾ ਕਰ ਦਿੱਤਾ ਗਿਆ। ਫਰੈਜ਼ਨੋ ਕਾਊਂਟੀ ਪੁਲਿਸ ਪਬਲਿਕ ਹੈਲਥ ਡਿਪਾਰਟਮੈਂਟ ਕਹਿੰਦੇ ਵੀ ਅਸੀਂ ਇਵੈਲੂਏਟ ਕਰ ਰਹੇ ਹਾਂ ਕੀ ਕੁਛ ਜਿਹੜਾ ਹੋਰ ਉੱਥੇ ਵਾਪਰਿਆ ਆ। ਇਹ ਵੀ ਹੁਣ ਵਿਚਾਰਨਯੋਗ ਤੇ ਜਾਂਚ ਦਾ ਵਿਸ਼ਾ ਰਹੂਗਾ ਵੀ ਕੀ ਜਿਹੜੇ ਮਾਈਸ ਦੇ ਉੱਤੇ ਕੋਵਿਡ, HIV, ਹੈਪੇਟਾਈਟਸ ਤੇ ਹਰਪਿਸ ਵਰਗੀਆਂ ਬਿਮਾਰੀਆਂ ਛੱਡਣ ਜਾ ਰਹੇ ਸੀਗੇ, ਕੀ ਆਲਰੇਡੀ ਛੱਡ ਤਾਂ ਨਹੀਂ ਦਿੱਤੀਆਂ? ਕੋਈ ਅਜਿਹੀ ਸਥਿਤੀ ਤਾਂ ਨਹੀਂ ਜਿਹੜੀ ਉਹ ਬਣੀ? ਇਹ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਹੋਊਗਾ। ਤੇ ਅਧਿਕਾਰੀ ਵੀ ਕੀ ਕਰ ਰਹੇ ਹੋਣਗੇ, ਕਿੱਥੇ ਸਾਰਾ ਕੁਛ ਇੱਦਾਂ ਚੱਲ ਰਿਹਾ ਆ। ਇਹ ਇੱਕ ਵੱਡੀ ਕਹਿ ਲਓ ਵੀ ਨਮੋਸ਼ੀ ਦਾ ਕਾਰਨ ਜ਼ਰੂਰ ਫਰੈਜ਼ਨੋ ਦੇ ਜਿਹੜੇ ਲਾਗੇ ਸ਼ਹਿਰ ਰੀਡਲੀ ਦੇ ਉਹਨਾਂ ਦੇ ਲਈ ਬਣਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਮੈਲੀਬੂ ਬੀਚ ਦੇ ਲਈ। ਮੈਲੀਬੂ ਬੀਚ ਕਾਫੀ ਮਸ਼ਹੂਰ ਆ ਆਪਣੀ ਸੋਹਣੀ ਦਿੱਖ ਦੇ ਲਈ ਤੇ ਮਹਿੰਗੇ ਜਿਹੜੇ ਘਰਾਂ ਦੇ ਲਈ। ਉੱਥੇ ਇੱਕ ਡਰਮ ਲੱਭਾ ਆ, ਬੈਰਲ ਮਿਲਿਆ ਆ, ਜਿਸ ਦੇ ਵਿੱਚ ਇੱਕ ਬੋਡੀ ਲੱਭੀ ਆ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਆ ਲਾਸ ਐਂਜਲਸ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ। ਉਹ ਬੰਦੇ ਦੇ ਆ, ਬੁੜੀ ਦੇ ਆ, ਕੀ ਉਮਰ ਸੀ, ਕਿੱਦਾਂ ਆ, ਉਸ ਦੇ ਬਾਰੇ ਤਾਂ ਅਜੇ ਕੋਈ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ। ਪਰ ਇੰਨਾ ਉਹਨਾਂ ਨੇ ਜ਼ਰੂਰ ਦੱਸਿਆ ਵੀ ਸਵੇਰੇ ਤਕਰੀਬਨ 10:30 ਵਜੇ 55 ਗੈਲਨ ਦੇ ਇਸ ਡਰਮ ਦੇ ਵਿੱਚ ਬੋਡੀ ਜਿਹੜੀ ਆ ਲਾਸ ਐਂਜਲਸ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੂੰ ਮਿਲੀ ਆ। ਮੈਲੀਬੂ ਲਗੂਨ ਸਟੇਟ ਬੀਚ ਦੇ ਵਿੱਚ ਕਿਸੇ ਨੇ ਇਤਲਾਹ ਦਿੱਤੀ ਸੀਗੀ LA ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਸ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਆ ਕੇ ਇਸ ਨੂੰ ਆਪਣੇ ਜਿਹੜਾ ਜ਼ਬਤ ਕੀਤਾ ਤੇ ਉਹਦੇ ਵਿੱਚ ਇਹਨਾਂ ਨੂੰ ਇਹ ਅਵਸ਼ੇਸ਼ ਜਿਹੜੇ ਆ, ਲਾਸ਼ ਜਿਹੜੀ ਉਹ ਲੱਭੀ ਆ। ਇਸ ਦੀ ਹੁਣ ਅੱਗੇ ਜਾਂਚ ਸ਼ੁਰੂ ਹੋ ਚੁੱਕੀ ਹੈ। 3 ਲੋਕਾਂ ਦੀ ਇੱਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਦੇ ਨਾਲ ਕੈਲੀਫੋਰਨੀਆ ਦਾ ਅਪਲੈਂਡ ਏਰੀਏ ਦੇ ਵਿੱਚ ਨਿੱਕਾ ਜਿਹਾ ਏਅਰਪੋਰਟ ਆ, ਜਦੋਂ ਉਹ ਇੱਕ ਵੇਅਰ ਹਾਊਸ ਨੂੰ ਹਿੱਟ ਕਰ ਗਿਆ, ਉੱਥੇ ਮੌਤ ਹੋ ਗਈ। ਬੀਚ ਕਰਾਫਟ P-35 ਇਹ ਪਲੇਨ ਸੀਗਾ। ਜਦੋਂ 6:35 ਦੇ ਉੱਤੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਉਹ ਡਿਪਾਰਟ ਹੋਇਆ ਕੇਬਲ ਏਅਰਪੋਰਟ ਅਪਲੈਂਡ ਦੇ ਵਿੱਚ। ਫੈਡਰਲ ਐਵੀਏਸ਼ਨ ਅਥਾਰਟੀ ਨੇ ਦੱਸਿਆ। ਸੈਨ ਬਰਨਡੀਨੋ ਕਾਉਂਟੀ ਦੇ ਫਾਇਰ ਫਾਈਟਰਸ ਨੇ ਉੱਥੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਜਹਾਜ਼ ਡਿੱਪਿਆ, ਜਿਹਦੇ ਵਿੱਚ 3 ਸਵਾਰੀਆਂ ਵੀ ਸੀਆਂ। ਇਹ ਡਾਊਨਟਾਊਨ ਲਾਸ ਐਂਜਲਸ ਤੋਂ 40 ਮੀਲ ਈਸਟ ਵਾਲੀ ਸਾਈਡ ਦੇ ਉੱਤੇ ਡਿੱਗਿਆ, ਪਰ ਉਹ ਕਿਸੇ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋਏ ਤੇ 3 ਜਣਿਆਂ ਦੀ ਮੌਤ ਹੋ ਗਈ। FAA ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਹਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਫੀਨਿਕਸ ਇਲਾਕੇ ਦੇ ਵਿੱਚ ਲਗਾਤਾਰ ਬਹੁਤ ਗਰਮੀ ਜਿਹੜੀ ਪਈ ਸੀ, 110 ਜਾਂ 100 ਡਿਗਰੀ ਤੋਂ ਉੱਤੇ ਤਾਪਮਾਨ ਦਿਨੇ ਤਾਂ ਰਹਿੰਦਾ ਹੀ ਰਿਹਾ, ਰਾਤ ਨੂੰ ਵੀ ਹਾਈ 90s ਦੇ ਵਿੱਚ ਤਾਪਮਾਨ ਰਿਹਾ ਸੀ। ਨੈਸ਼ਨਲ ਵੈਦਰ ਸਰਵਿਸ ਨੇ ਇਹ ਜਿਹੜਾ ਕਿਹਾ ਵੀ ਹਾਲ ਦੀ ਘੜੀ ਥੋੜ੍ਹੇ ਮੀਂਹਾਂ ਦੇ ਕਰਕੇ ਤਾਂ ਉਹਨਾਂ ਨੂੰ ਸੁੱਖ ਮਿਲੂਗਾ, ਗਰਮੀ ਤੋਂ ਥੋੜ੍ਹੀ ਨਿਜਾਤ ਮਿਲੂਗੀ, ਪਰ ਨਾਲ ਹੀ ਉਹਨਾਂ ਨੇ ਚੇਤਾਵਨੀ ਇਹ ਦੇ ਛੱਡੀ ਆ ਵੀ ਅਗਸਤ ਦਾ ਮਹੀਨਾ ਜੁਲਾਈ ਨਾਲੋਂ ਵੀ ਗਰਮ ਰਹਿਣ ਦੀ ਜਿਹੜੀ ਉਹ ਸੰਭਾਵਨਾ ਹੋਵੇਗੀ। 110 ਡਿਗਰੀ ਤੋਂ ਵੱਧ ਦਾ ਤਾਪਮਾਨ ਲਗਾਤਾਰ 31 ਦਿਨ
ਫੀਨਿਕਸ ਤੇ ਉਸਦੇ ਸਬਰਬਸ ਦੇ ਵਿੱਚ ਜਿਹੜਾ ਉਹ ਰਿਹਾ। ਪਿਛਲਾ ਇਹ ਮੈਕਸਿਮਮ ਰੈਕੋਰਡ 18 ਦਿਨਾਂ ਦਾ ਸੀਗਾ, ਜਿਹੜਾ 1974 ਦੇ ਵਿੱਚ ਦੇਖਿਆ ਗਿਆ ਸੀਗਾ। ਸੋ ਕਹਿੰਦੇ ਵੀ ਹੁਣ ਮੰਡੇ ਨੂੰ ਇਹ ਫਾਈਨਲੀ 110 ਡਿਗਰੀ ਵਾਲਾ ਰਿਕਾਰਡ ਜਿਹੜਾ ਉਹ ਟੁੱਟਾ ਹੈ, ਪਰ ਅਜੇ ਵੀ 108 ਡਿਗਰੀ ਦੇ ਉੱਤੇ ਤਾਪਮਾਨ ਰਿਹਾ ਆ। ਸੋ ਮੀਂਹ ਪਵੇਗਾ ਥੋੜੇ ਦਿਨ ਦੇ ਲਈ, ਜਿਹੜੀ ਆ ਉਹ ਕਹਿ ਸਕਦੇ ਆ ਵੀ ਰਾਹਤ ਮਿਲੇਗੀ, ਪਰ ਅੱਗੇ ਜਿਹੜਾ ਉਹਨਾਂ ਦੇ ਲਈ ਚੇਤਾਵਨੀ ਇਹੀ ਆ, ਗਰਮੀ ਹੋਰ ਵੀ ਜ਼ਿਆਦਾ। ਕੈਲੀਫੋਰਨੀਆ ਦੇ ਵਿੱਚ 1600 ਦੇ ਕਰੀਬ ਵਕੀਲਾਂ ਦੇ ਜਿਹੜੇ ਲਾਇਸੈਂਸ ਆ ਉਹ ਸਸਪੈਂਡ ਕਰ ਦਿੱਤੇ ਗਏ ਆ। ਉਹਨਾਂ ਨੂੰ ਕੈਲੀਫੋਰਨੀਆ ਵਾਰ ਤੋਂ ਸਸਪੈਂਡ ਕਰ ਦਿੱਤਾ ਗਿਆ ਆ। ਪਿਛਲੇ ਸਾਲ ਥਾਮਸ ਜਰਾਰਡੀ ਨਾਮ ਦਾ ਇੱਕ ਜੋ ਲਾਸ ਐਂਜਲਸ ਦਾ ਅਟਾਰਨੀ ਸੀ, ਉਸ ਨੇ ਆਪਣੇ ਹੀ ਅਕਾਊਂਟਸ ਦੇ ਜੋ ਆਪਣੇ ਹੀ ਕਲਾਇੰਟਸ ਦੇ ਟਰਸਟ ਅਕਾਊਂਟ ਆ, ਉਹਨਾਂ ਚੋਂ ਮਿਲੀਅਨਸ ਆਫ ਡਾਲਰ ਚੋਰੀ ਕਰ ਰਿਹਾ ਸੀ। ਸੋ ਉਸ ਤੋਂ ਬਾਅਦ ਇੱਕ ਕਲਾਇੰਟ ਟਰਸਟ ਅਕਾਊਂਟ ਪ੍ਰੋਟੈਕਸ਼ਨ ਪ੍ਰੋਗਰਾਮ ਸੈਟਅਪ ਕੀਤਾ ਗਿਆ ਸੀ ਪਿਛਲੇ ਸਾਲ, ਜਿਹਦੇ ਮੁਤਾਬਕ ਜਿੰਨੇ ਵੀ ਵਕੀਲ ਆ ਉਹਨਾਂ ਨੂੰ ਆਪਣੇ ਕਲਾਇੰਟ ਦੇ ਟਰਸਟ ਅਕਾਊਂਟ ਹਰ ਸਾਲ ਜੋ ਆ ਉਹ ਰਜਿਸਟਰ ਕਰਨੇ ਪਊਗੇ। ਸਟੇਟ ਬਾਰ ਉਹਨਾਂ ਦੀ ਜਿਹੜੀ ਆ ਆਡਿਟ ਕਰ ਸਕਦਾ, ਕਸਟਮਰ ਨੂੰ ਜੋ ਵਕੀਲ ਆ ਉਹਨੂੰ ਆਪ ਆਡਿਟ ਕਰਨੇ ਪੈਣੇ ਸੀ। ਪਰ 1600 ਦੇ ਕਰੀਬ ਜੋ ਅਟਾਰਨੀ ਆ, ਇਨਫੈਕਟ 1700 ਦੇ ਕਰੀਬ ਜੋ ਅਟਾਰਨੀ ਆ, ਉਹ ਜਦੋਂ ਉਹਨਾਂ ਦਾ ਆਡਿਟ ਹੋਇਆ ਤੇ ਉਹ ਸਾਰੇ ਹੀ ਵਾਇਲੇਸ਼ਨ ਦੇ ਵਿੱਚ ਪਾਏ ਗਏ। ਜਿਸ ਤੋਂ ਬਾਅਦ 1641 ਦੇ ਕਰੀਬ ਜੋ ਵਕੀਲ ਆ ਉਹਨਾਂ ਦੇ ਜੋ ਲਾਇਸੈਂਸ ਆ ਉਹਨਾਂ ਨੂੰ ਇਨਐਕਟਿਵ ਕਰ ਦਿੱਤਾ ਗਿਆ ਆ। ਕਈਆਂ ਦੀ ਸਸਪੈਂਸ਼ਨ ਹੋਈ ਆ, ਉਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਵੀ ਲਏ ਗਏ। ਜੀ, ਐਕਸ ਦਾ ਜਿਹੜਾ ਸਾਈਨ ਆ ਟਵਿੱਟਰ ਦੀ ਬਿਲਡਿੰਗ ਦੇ ਹੈੱਡਕੁਆਟਰਸ ਦੇ ਉੱਤੇ ਆ, ਉਸ ਨੂੰ ਸਵੇਰੇ 9 ਵਜੇ ਲਾ ਦਿੱਤਾ ਗਿਆ। ਕਹਿੰਦੇ ਵੀ ਗਵਾਂਢੀਆਂ ਨੇ ਇਸ ਦੇ ਵਿੱਚ ਸ਼ਿਕਾਇਤ ਕੀਤੀ, ਖਾਸ ਕਰਕੇ ਰਾਤ ਨੂੰ, ਕਿਉਂਕਿ ਰੌਸ਼ਨੀ ਉਸ ਦੀ ਬਹੁਤ ਤੇਜ਼ ਸੀ ਤੇ ਪਲਸੇਟਿੰਗ ਸੀਗੀ, ਕਦੀ ਜਗਦੀ ਸੀ ਬੁਝਦੀ ਸੀ। ਉਹਦੇ ਕਰਕੇ ਨੇਬਰਸ ਨੂੰ ਕਹਿੰਦੇ ਵੀ ਬੜੀ ਪਰੇਸ਼ਾਨੀ ਹੋਈ ਆ। ਪਹਿਲਾਂ ਹੀ ਦੱਸਿਆ ਵੀ ਡਿਪਾਰਟਮੈਂਟ ਆਫ ਜਿਹੜੀ ਬਿਲਡਿੰਗ ਦੇ ਇੰਸਪੈਕਸ਼ਨਸ ਆ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਦੀ ਜਾਂਚ ਕਰਾਂਗੇ, ਪਰ ਕਹਿੰਦੇ ਵੀ ਉੱਥੇ ਸਵੇਰੇ ਤਕਰੀਬਨ 9 ਵਜੇ ਹੀ ਕਰੂਜ਼ ਆਏ, ਜਿਨ੍ਹਾਂ ਨੇ ਉਸ ਸਾਈਨ ਨੂੰ ਉੱਤੋਂ ਹਟਾ ਦਿੱਤਾ ਤੇ ਜਿਹੜੀਆਂ ਕੋਡ ਸੀਗੀਆਂ ਉਹਨਾਂ ਨੂੰ ਅਨਪਲੱਗ ਕਰ ਦਿੱਤਾ। ਸੋ ਕਹਿੰਦੇ ਵੀ 24 ਕੰਪਲੇਂਟਸ ਇਸ ਸਾਈਨ ਦੇ ਬਾਬਤ ਉਸ ਦੀ ਰੌਸ਼ਨੀ ਨੂੰ ਲੈ ਕੇ ਤੇ ਉਹਦੀ ਸਟਰਕਚਰਲ ਸੇਫਟੀ ਨੂੰ ਲੈ ਕੇ ਸਿਟੀ ਨੂੰ ਮਿਲੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਐਕਸ਼ਨ ਲਿਆ ਗਿਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਉੱਪਰ ਜਾ ਰਹੀ, ਇਨਫੈਕਟ ਕੁਝ ਦਿਨਾਂ ਤੋਂ ਤਾਂ ਬਹੁਤ ਜ਼ਿਆਦਾ ਜਿਹੜੀ ਆ ਉੱਪਰ ਗਈ ਹੈਗੀ। ਬਿਲਕੁਲ ਜੀ, ਅੱਜ ਦੇ ਦਿਨ ਦੀ ਸਮਾਪਤੀ ਦੇ ਉੱਤੇ ਡਾਓ ਜੋਨਸ ਦੇ ਵਿੱਚ 100 ਪੁਆਇੰਟਾਂ ਦਾ ਵਾਧਾ ਹੋਇਆ, 35,560 ਦੇ ਉੱਤੇ ਬੰਦ ਹੋਈ। S&P ਦੇ ਵਿੱਚ 7 ਪੁਆਇੰਟ ਵਧੇ, 4599 ਦੇ ਉੱਤੇ। ਨੈਸਡੈਕ ਦੇ ਵਿੱਚ 29 ਪੁਆਇੰਟਾਂ ਦੇ ਵਾਧੇ ਤੋਂ ਬਾਅਦ 14,346 ਤੇ ਬੰਦ ਹੋਇਆ। ਸੋਨੇ ਦਾ ਭਾਅ $2001 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ ਲਈ। 10 year yield 3.97%, ਬਿਟਕੋਇਨ 29,271 ਤੇ ਇਥੀਰੀਅਮ $1862 ਦੇ ਬਰਾਬਰ ਰਿਹਾ। $1 ਦੇ ਬਰਾਬਰ ਇੰਡੀਆ ਦੇ $82.24 ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ $286.85 ਤੇ $1 ਦੇ ਬਰਾਬਰ ਕੈਨੇਡਾ ਦੇ $1.32। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।